ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਅੱਜ ਆਪਾਂ ਤੁਹਾਨੂੰ ਦੱਸਾਂਗੇ ਵੈਲਵਟ ਦੀ ਸਲਵਾਰ ਕਟਿੰਗ ਕਿੱਦਾਂ ਕਰਨੀ ਆ। ਇਹਨੂੰ ਆਪਾਂ ਨਾਰਮਲ ਸਲਵਾਰ ਦੀ ਤਰ੍ਹਾਂ ਕਟਿੰਗ ਨਹੀਂ ਕਰ ਸਕਦੇ। ਜਿਵੇਂ ਆਪਾਂ ਨਾਰਮਲ ਸਲਵਾਰ ਨੂੰ ਇੱਕ ਸਾਈਡ ਤੋਂ ਕੁੰਦਾ ਇੱਧਰੋਂ ਕੱਢ ਲੈਂਦੇ ਹਾਂ, ਦੂਸਰੀ ਸਾਈਡ ਤੋਂ ਆਪਾਂ ਦੂਸਰੀ ਸਾਈਡ ਤੋਂ ਕੁੰਦਾ ਕੱਢ ਲੈਂਦੇ ਹਾਂ। ਨਹੀਂ, ਆਪਾਂ ਇਹਦਾ ਕੁੰਦਾ ਇੱਦਾਂ ਨਹੀਂ ਕੱਢ ਸਕਦੇ। ਆਪਾਂ ਇਹਦਾ ਸ਼ੇਡ ਚੈੱਕ ਕਰਨਾ ਹੁੰਦਾ। ਆਪਾਂ ਇਹਨੂੰ ਦੇਖੋ 4 ਫੋਲਡ ਸਾਰੀ ਇੱਕੋ ਸਾਈਡ ਰੱਖ ਲਈ ਆ। ਠੀਕ ਹੈ, ਦੇਖੋ ਇੱਧਰੋਂ ਸ਼ੇਡ ਦਾ ਹੋਰ ਆ ਰਿਹਾ, ਇੱਧਰੋਂ ਦੇਖਾਂਗੇ ਇਹਦਾ ਸ਼ੇਡ ਹੋਰ ਆ ਰਿਹਾ। ਵੀਡੀਓ 'ਚ ਸ਼ਾਇਦ ਚੰਗੀ ਤਰ੍ਹਾਂ ਸ਼ੋ ਨਹੀਂ ਹੋ ਰਿਹਾ, ਬਟ ਇਹਦੇ ਸ਼ੇਡ ਦਾ ਫਰਕ ਪੈ ਜਾਂਦਾ। ਅਤੇ ਆਪਾਂ ਇਹਦਾ ਕੱਪੜਾ ਘੁਮਾ ਲੈਣਾ ਹੁੰਦਾ। ਸਾਰੇ ਇਹਦੇ ਜਿਹੜੇ ਕੁੰਦੇ ਆ ਚਾਰੇ ਇੱਕੋ ਸਾਈਡ ਤੋਂ ਹੀ ਕਟਿੰਗ ਹੋਣਗੇ। ਉਹਦੇ ਨਾਲ ਜੇ ਤੁਹਾਡਾ ਕੁੰਦੇ ਘੱਟ ਜਾਂਦੇ ਆ ਹੈ ਨਾ, ਤਾਂ ਤੁਸੀਂ ਸਾਈਡ 'ਤੇ ਆਸਨ ਪਾ ਸਕਦੇ ਹੋ। ਆਸਨ ਵੀ ਸੇਮ ਉਸੇ ਤਰ੍ਹਾਂ ਹੀ ਪਾਉਣਾ ਜਿਵੇਂ ਆਪਣਾ ਸ਼ੇਡ ਚੇਂਜ ਹੁੰਦਾ ਵਾ, ਉਹਨੂੰ ਦੇਖ ਕੇ ਸੇਮ ਸ਼ੇਡ 'ਚ। ਅਤੇ ਇਹਦੇ ਨਾਲ ਜਿਹੜੀ ਪ੍ਰੋਬਲਮ ਆਪਣੀ ਆਉਂਦੀ ਨਾ, ਸਲਵਾਰ ਚੜ੍ਹਦੀ ਆ ਘੁੰਮਦੀ ਆ, ਉਹ ਨਹੀਂ ਆਉਂਦੀ। ਸਲਵਾਰ ਇੱਦਾਂ ਕਟਿੰਗ ਕਰਿਆ ਕਰੋ ਤੁਸੀਂ ਵੈਲਵਟ ਦੀ, ਬਹੁਤ ਸੋਹਣੀ ਬਣਦੀ ਆ।